अस्सलाम वालेकुम। अच्छा जी, मैं CCD ਦੀ ਅੱਜ ਤੁਹਾਡੇ ਨਾਲ ਗੱਲ ਕਰਾਂਗਾ, ਲੇਕਿਨ ਅੱਜ CCD ਫੈਸਲਾਬਾਦ ਦੀ ਨਹੀਂ ਬਲਕਿ ਲਾਹੌਰ ਦਾ ਇੱਕ ਕਾਰਨਾਮਾ ਤੁਹਾਨੂੰ ਦੱਸਾਂਗਾ। ਦੱਸਣ ਦਾ ਮਕਸਦ ਸਿਰਫ ਇਹ ਆ ਕਿ CCD ਦੇ ਇਹ ਵਾਲੇ ਕੰਮ ਦੇਖ ਕੇ ਯਕੀਨ ਕਰੋ ਕਿ ਦਿਲ ਖੁਸ਼ ਹੋ ਜਾਂਦਾ ਵਾ। ਫਿਰ ਇੱਕ ਦਿਲੋਂ ਦੁਆ ਨਿਕਲਦੀ ਆ ਕਿ ਐਡਾ ਚੰਗਾ ਕੰਮ ਕਰਨ ਵਾਲਿਆਂ ਦੀ ਐਡੀ ਮੁਖਾਲਫਤ ਲੋਕ ਕਿਉਂ ਕਰਦੇ ਆ। CCD ਦੇ ਨਾਲ ਮੁਕਾਬਲੇ ਦੇ ਵਿੱਚ ਦੋ ਮੁਲਜ਼ਮ ਜਿਹੜੇ ਆ ਨਾ, ਅੱਜ ਉਹ ਪਾਰ ਹੋ ਗਏ ਆ। ਜਦੋਂ ਮੈਂ ਤੁਹਾਨੂੰ ਮੁਲਜ਼ਮਾਂ ਦਾ ਦੱਸਾਂਗਾ ਤੇ ਤੁਸੀਂ ਕਹੋਗੇ CCD ਵਾਲਿਆਂ ਨੂੰ ਇੰਜ ਕਰਕੇ ਨਾ ਫਲਾਈਂਗ ਕਿਸ ਮਾਰੋਗੇ ਕਿ ਯਾਰ ਇੰਨਾ ਫੌਰੀ ਇਨਸਾਫ ਸ਼ਾਇਦ ਕਿਤੋਂ ਵੀ ਨਾ ਮਿਲਦਾ ਹੋਏਗਾ ਤੁਹਾਨੂੰ। ਬੜੇ ਉਹ ਮੁਲਕ ਜਿੱਥੇ ਕਹਿੰਦੇ ਆ ਨਾ ਕਿ ਕਤਲ ਦਾ ਬਦਲਾ ਕਤਲ ਤੇ ਫਲਾਂ, ਜਿੰਨਾ ਜਿਹੜਾ ਜੋ ਕੰਮ ਕਰੇਗਾ ਉਹਨੂੰ ਉਹੀ ਬਦਲਾ ਮਿਲੇਗਾ। ਇਹ ਹੁੰਦਾ ਜੀ ਅਸਲ ਇਨਸਾਫ। ਹੁਣ ਸਾਡੇ ਮੁਲਕ ਕੋਲੋਂ ਦੂਸਰੇ ਮੁਲਕ ਵੀ ਸਿੱਖਣਗੇ, ਯਾਨੀ ਕਿ CCD ਵਾਲਿਆਂ ਕੋਲੋਂ ਦੂਸਰੇ ਮਮਾਲਕ ਦੀ ਜਿਹੜੀ ਪੁਲਿਸ ਆ ਉਹ ਸਿੱਖੇਗੀ ਕਿ ਇਸ ਤਰ੍ਹਾਂ ਫੌਰੀ ਇਨਸਾਫ ਦੇਈਦਾ ਵਾ। ਚਲੋ ਅਸਲ ਗੱਲ ਵਾਲੇ ਪਾਸੇ ਆਈਏ। CCD ਦੀਆਂ ਤਾਰੀਫਾਂ ਜਿਹੜੀਆਂ ਉਹਨਾਂ ਨੂੰ ਆਪਾਂ ਬਾਅਦ 'ਚ ਵੀ ਕਰ ਲਵਾਂਗੇ। ਜਨਾਬ, CCD ਨੇ ਉਹ ਮੁਲਜ਼ਮ ਜਿਹੜੇ ਆ ਮੁਕਾਬਲੇ ਦੇ ਵਿੱਚ ਪਾਰ ਕਰ ਦਿੱਤੇ ਆ, ਜਿਹੜੇ ਮੁਲਜ਼ਮਾਨ ਨੇ ਚੰਦ ਦਿਨ ਪਹਿਲੇ ਬੱਲੇ ਮਾਰ ਕੇ ਸੜਕ ਦੇ ਉੱਪਰ ਬੜੇ ਬਾਜ਼ਾਰ ਦੇ ਵਿੱਚ ਦੋ ਨੌਜਵਾਨ ਭਾਈਆਂ ਨੂੰ ਕਤਲ ਕਰ ਦਿੱਤਾ ਸੀਗਾ। ਅਫਸੋਸਨਾਕ ਵਾਕਿਆ ਸੀਗਾ, ਐਡਾ ਦਰਦਨਾਕ ਵਾਕਿਆ ਸੀਗਾ। ਜਦੋਂ ਵੀਡੀਓ ਦੇਖਦੇ ਸੀ, ਜਦੋਂ ਇਹਨਾਂ ਜ਼ਾਲਮਾਂ ਦੀਆਂ ਤਸਵੀਰਾਂ ਬੱਲਾ ਹੱਥ 'ਚ ਫੜਿਆ ਹੋਇਆ ਨਜ਼ਰ ਆਉਂਦੀਆਂ ਸੀ, ਯਕੀਨ ਕਰੋ ਕਿ ਖੂਨ ਜਿਹੜਾ ਨਾ ਖੌਲ ਉੱਠਦਾ ਸੀ। ਦਿਲ ਕਰਦਾ ਸੀਗਾ ਕਿ ਯਾਰ ਅਸੀਂ ਆਪ ਜਾ ਕੇ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਐਡੀ ਬਗੈਰਤੀ ਕੀਤੀ, ਐਡੀ ਦਰਿੰਦਗੀ ਕੀਤੀ ਹੈ, ਇਹਨਾਂ ਦਾ ਇਲਾਜ ਕਰੀਏ। ਲੇਕਿਨ ਫਿਰ ਕਾਨੂੰਨ ਹੱਥ ਦੇ ਵਿੱਚ ਲੈਣ ਦੀ ਸਾਨੂੰ ਤਾਂ ਇਜਾਜ਼ਤ ਨਹੀਂ ਹੈਗੀ। ਫਿਰ ਜਨਾਬੇ ਵਾਲੀ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕਰਕੇ CCD ਵਾਲੇ ਜਿਹੜੇ ਆ ਉਹਨਾਂ ਨੂੰ ਬਰਾਮਦਗੀ ਵਾਸਤੇ ਲੈ ਕੇ ਜਾ ਰਹੇ ਸੀਗੇ। ਫਿਰ ਵਾਕਿਆ ਤਾਂ ਉਹੀ ਆ, ਰਵਾਇਤੀ ਆ ਕਿ ਇਹਨਾਂ ਨੂੰ ਇਹਦੇ ਸਾਥੀ ਜਿਹੜੇ ਆ ਛੁਡਾਉਣ ਵਾਸਤੇ ਆਏ ਆ। ਸਾਥੀਆਂ ਦੀ ਫਾਇਰਿੰਗ ਦੇ ਨਾਲ ਇਹ ਹਲਾਕ ਹੋ ਗਏ ਆ, ਸਾਥੀਆਂ ਦੀ ਫਾਇਰਿੰਗ ਦੇ ਨਾਲ ਇਹ ਮਰ ਗਏ ਆ। ਲੇਕਿਨ ਇੱਕ ਅੱਛਾ ਇਕਦਾਮ ਆ ਜਿਹੜਾ CCD ਵੱਲੋਂ ਕੀਤਾ ਗਿਆ। CCD ਚੂੰ ਖਾਸ ਤੌਰ 'ਤੇ ਮੈਂ ਉਹਨਾਂ ਨੂੰ ਕਹਾਂਗਾ ਖਰਾਜੇ ਤਹਿਸੀਨ ਪੇਸ਼ ਕਰਾਂਗਾ। ਯਕੀਨ ਕਰੋ ਦਿਲੋਂ ਹੋ ਕੇ ਕਿ ਤੁਸੀਂ ਐਡਾ ਚੰਗਾ ਕੰਮ ਕੀਤਾ ਵਾ ਕਿ ਉਹਨਾਂ ਭੈਣਾਂ ਨੂੰ ਜਦੋਂ ਉਸ ਭੈਣ ਦੀ ਆਵਾਜ਼ ਸੁਣਦੇ ਸੀ, ਜਦੋਂ ਉਸ ਮਰਨ ਵਾਲੇ ਦੀ ਬੁੱਢੀ ਦੀ ਆਵਾਜ਼ ਸੁਣਦੇ ਸੀਗੇ, ਯਕੀਨ ਕਰੋ ਕਿ ਦਿਲ ਜਿਹੜਾ ਨਾ ਖੂਨ ਦੇ ਆਂਸੂ ਰੋਂਦਾ ਸੀਗਾ ਕਿ ਯਾਰ ਇੱਕ 30 ਰੁਪਏ ਦਾ ਮਾਮਲਾ, ਸਿਰਫ ਇੱਕ ਤਿੰਨਾਂ ਕੇਲਿਆਂ ਦਾ ਮਾਮਲਾ, ਸਿਰਫ ਕਿ ਤਿੰਨਾਂ ਕੇਲਿਆਂ ਦੀ ਲੜਾਈ ਤੋਂ ਤੁਸੀਂ ਦੋ ਬੰਦੇ ਮਾਰਤੇ। ਯਾਨੀ ਕਿ ਤੁਹਾਡੇ ਅੰਦਰ ਹਵਾਨੀਅਤ ਐਡੀ ਹੋ ਗਈ ਸੀਗੀ ਕਿ ਕੁੱਟ ਕੇ ਭਰ ਦਿੱਤੀ ਸੀ ਕਿਸੇ ਬੰਦੇ ਨੇ ਆ ਕੇ ਕਿ ਤੁਸੀਂ ਨਾ ਆਓ ਦੇਖਿਆ ਨਾ ਤਾਓ ਦੇਖਿਆ। ਯਕੀਨ ਕਰੋ ਕਿ ਜਦੋਂ ਵੀਡੀਓ ਦੇਖੀ ਨਾ, ਭਰਾ ਜਿਹੜਾ ਆਪਣੇ ਭਰਾ ਨੂੰ ਮਤਲਬ ਮਾਲਿਸ਼ ਕਰ ਰਿਹਾ ਹੁੰਦਾ ਵਾ, ਉਹ ਕੌਮੇ ਦੇ ਵਿੱਚ ਚਲਾ ਜਾਂਦਾ ਵਾ, ਉਹਦੇ ਦਿਲ ਦੇ ਉੱਤੇ ਹੱਥ ਰੱਖ ਰਿਹਾ ਹੁੰਦਾ, ਪਿੱਛੋਂ ਇੱਕ ਦਰਿੰਦਾ ਆਂਦਾ ਆ ਕੇ ਬੱਲਾ ਮਾਰਦਾ, ਬਿਆਨ ਵੀ ਨਹੀਂ ਕਰ ਸਕਦੇ। ਯਕੀਨ ਕਰੋ ਕਿ ਜਦੋਂ ਉਹ ਮੰਜ਼ਰ ਦੇਖਦਾ ਸੀ ਨਾ ਤੇ ਉਹ ਕਿਆਮਤ ਦਾ ਮੰਜ਼ਰ ਹੀ ਹੁੰਦਾ ਸੀ। ਜਦੋਂ ਬੱਲਾ ਮਾਰਦਾ ਸੀ ਉਹਦੇ ਵਾਸਤੇ ਤਾਂ ਉਸ ਟਾਈਮ ਉਹ ਕਿਆਮਤ ਆ ਗਈ ਸੀ। ਖੈਰ ਜੀ, ਹੁਣ ਮੈਂ ਕਹਾਂਗਾ ਉਹਨਾਂ ਨਾਮ ਨਿਹਾਦ ਕਾਨੂੰਨਦਾਨਾਂ ਨੂੰ ਦੁਬਾਰਾ, ਉਹਨਾਂ ਨਾਮ ਨਿਹਾਦ ਸਹਾਫੀਆਂ ਨੂੰ ਦੁਬਾਰਾ ਕਿ ਭਾਈਜਾਨ ਹੁਣ ਸਾਹਮਣੇ ਆਓ, ਹੁਣ ਆ ਕੇ ਇਹ ਗੱਲ ਦੱਸੋ ਕਿ ਅਗਰ ਖੁਦਾ ਨਾ ਖਾਸਤਾ ਉਹ ਭਰਾ ਤੁਹਾਡਾ ਹੁੰਦਾ, ਸਾਡਾ ਹੁੰਦਾ, ਖੁਦਾ ਨਾ ਖਾਸਤਾ ਉਹ ਬੇਟਾ ਤੁਹਾਡਾ ਹੁੰਦਾ, ਸਾਡਾ ਹੁੰਦਾ, ਫਿਰ ਤੁਹਾਡੇ ਜਜ਼ਬਾਤ ਇਹੀ ਹੁੰਦੇ ਕਿ ਮਾਵਰਾ ਅਦਾਲਤ ਕਤਲ ਆ ਜਾਂ ਸਾਰੇ CCD ਦੇ ਸਪੋਕਸ ਪਰਸਨ ਬਣੇ ਹੋਏ ਆ। ਫਿਰ ਮੈਂ ਤੁਹਾਨੂੰ ਪੁੱਛਦਾ, ਲੇਕਿਨ ਅਫਸੋਸ ਉਸ ਟਾਈਮ ਹੀ ਹੁੰਦਾ ਵਾ ਕਿ ਜਦੋਂ ਕੋਈ ਚੰਗਾ ਕੰਮ ਵੀ ਕਰਦਾ ਵਾ ਅਸੀਂ ਸਾਰੇ ਆ ਕੇ ਉਹਨੂੰ ਫਿਰ ਵੀ ਤਨਕੀਦ ਦਾ ਨਿਸ਼ਾਨਾ ਬਣਾਉਂਦੇ। ਖੈਰ ਜੀ, ਮਰੀਮ ਨਵਾਜ਼ ਸ਼ੁਕਰੀਆ, ਸੁਹੇਲ ਜ਼ਫਰ ਚੱਠਾ ਸਾਹਿਬ ਤੁਹਾਡਾ ਸ਼ੁਕਰੀਆ, CCD ਚੂੰਗ ਵਾਲਿਓ ਤੁਹਾਡਾ ਬਹੁਤ ਸ਼ੁਕਰੀਆ।